Pope Francis bemoaned Italy's plunging birth rate on Sunday, warning that decline represented a threat to the future of the country. Pope ਨੂੰ ਫਿਕਰ ਪੈ ਗਿਆ ਆਪਣੀ ਆਬਾਦੀ ਦਾ। ਇਹ ਤਾਂ 2 ਬਿਲੀਅਨ ਈਸਾਈ ਨੇ, 1 ਬਿਲੀਅਨ ਕੈਥੋਲਿਕ ਨੇ, ਇੱਕ ਅੱਧੇ ਮੁਲਕ 'ਚ ਘੱਟ ਵੀ ਗਏ ਕੀ ਹੈ। ਅਸੀਂ ਤਾਂ ਆਲਰੇਡੀ ਇੱਕ ਛੋਟੀ ਮਾਈਨੋਰਿਟੀ ਜਿਹੜੀ ਹੈ ਲਾਈਕ ਸਿਟਿੰਗ ਡਕ ਸਾਰੇ ਪਾਸਿਓਂ ਈਸਾਈ ਵੀ ਪੰਜਾਬ ਦੇ ਬਾਰਡਰ ਜ਼ਿਲ੍ਹਿਆਂ ਦੇ ਵਿੱਚ ਚੰਬੜੇ ਹੋਏ ਨੇ, ਕਨਵਰਸ਼ਨ ਕਰਨਾ ਹੈ, ਹਿੰਦੂ ਤਵੀਆਂ ਦਾ ਵੀ ਜ਼ੋਰ ਚੱਲਿਆ ਹੋਇਆ ਹੈ। ਮਾਈਗ੍ਰੇਸ਼ਨ ਪੰਜਾਬ 'ਚੋਂ ਜਿਹੜੀ ਹੈ 1 ਲੱਖ 2 ਲੱਖ ਯੰਗਸਟਰਸ ਮੁੰਡੇ ਕੁੜੀਆਂ ਬਾਹਰ ਨਿਕਲ ਰਹੇ ਨੇ ਪੜ੍ਹਾਈ ਦੇ ਨਾਂ ਥੱਲੇ। ਕੈਨੇਡਾ ਆਸਟ੍ਰੇਲੀਆ ਪੜ੍ਹਨ ਪੁੜ੍ਹਨ ਵਾਲਾ ਕੰਮ ਨਹੀਂ ਹੈਗਾ, ਉਹ ਬਾਹਰ ਸੈਟਲ ਹੋਣ ਦਾ ਨਾਂ ਹੀ ਹੈ। ਅਮਰੀਕਾ ਵਰਗਾ ਮੁਲਕ ਜਾਂ ਦੂਸਰੇ ਜਿਹੜੇ ਨੇ ਇਹ ਇੱਕ ਕੋਈ ਕਰਦੇ ਨੇ, ਫਿਰ ਉੱਥੋਂ ਜਿਹਨੂੰ ਕਹਿੰਦੇ ਨੇ ਕਿ ਮੱਛੀ ਜਿਹੜੀ ਹੈ ਉਹ ਪੱਥਰ ਚੱਟ ਕੇ ਮੁੜ ਆਉਂਦੀ ਹੈ, ਇਹ ਮੁੜ ਆਉਂਦੇ ਨੇ। ਔਰ ਅਸੀਂ ਦੇਖਦੇ ਹਾਂ ਵੀ 60s ਦੀ ਜਿਹੜੀ ਹਿੱਪੀ ਮੂਵਮੈਂਟ ਸੀ ਜਿਹਦੇ 'ਚ ਮੈਰਿਜ ਇੰਸਟੀਟਿਊਸ਼ਨ ਦੂਜੇ ਤੀਜੇ ਨੂੰ ਖਤਮ ਕਰੋ, ਉਹ 90s ਤੱਕ ਪਹੁੰਚਦੇ ਆ। ਇਹਨਾਂ ਦੇ ਸੋਸ਼ੋਲੋਜਿਸਟ ਇਹਨਾਂ ਦੇ ਦੂਜੇ ਉਹਨਾਂ ਨੇ ਕਿਹਾ ਨਹੀਂ, ਫੈਮਿਲੀ ਬਹੁਤ ਇੰਪੋਰਟੈਂਟ ਹੈ। ਸਭ ਤੋਂ ਜ਼ਿਆਦਾ ਜ਼ੋਰ ਪੰਜਾਬ 'ਚ ਰਿਹਾ ਹਮ ਦੋ ਹਮਾਰੇ ਦੋ ਦੇ ਥੱਲੇ। ਫਿਰ ਇਹ ਹੋਇਆ ਕਿ ਜੀ ਜੇ ਇੱਕ ਲੜਕਾ ਹੋ ਗਿਆ ਪਹਿਲਾਂ 2 ਤੱਕ ਉਹੀ ਪਹੁੰਚਦੇ ਨੇ, ਜੇ ਪਹਿਲੀ ਲੜਕੀ ਹੋਏ ਅਦਰਵਾਈਜ਼ ਹੁੰਦਾ ਜੀ ਸਾਨੂੰ ਇੱਕ ਹੀ ਜਿਹੜਾ ਹੈ ਉਹ ਕਾਫੀ ਹੈ। ਜਿਨ੍ਹਾਂ ਘਰਾਂ 'ਚ ਸਿਰਫ ਮੁੰਡੇ ਹੁੰਦੇ ਨੇ ਤੁਸੀਂ ਉਹਨਾਂ ਦਾ ਵਿਹਾਰ ਵੀ ਦੇਖੋਗੇ ਬੈਲੈਂਸਡ ਨਹੀਂ ਹੁੰਦਾ। ਘਰ 'ਚ ਬੱਚੀ ਦੀ ਲੋੜ ਵੀ ਹੁੰਦੀ ਹੈ। ਐਵੇਂ ਨਹੀਂ ਬੱਚੀ ਨੂੰ ਇੱਕ ਭਾਗਾਂ ਵਾਲੀ ਮੰਨਿਆ ਜਾਂਦਾ ਸੀ, ਔਰ ਜੇ 4-5 ਮੁੰਡਿਆਂ ਬਾਅਦ ਹੋਏ ਤਾਂ ਨਾ ਹੀ ਭਾਗ ਭਰੀ ਰੱਖ ਦਿੰਦੇ ਸੀ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਾਂਗੇ ਕਿ ਦੁਨੀਆ ਦੇ 1 ਬਿਲੀਅਨ ਤੋਂ ਜ਼ਿਆਦਾ ਕੈਥੋਲਿਕ ਈਸਾਈਆਂ ਦੇ ਮੁਖੀ ਪੋਪ ਫ੍ਰਾਂਸਿਸ ਨੇ ਵੈਟੀਕਨ ਤੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਟਲੀ ਦੇ ਈਸਾਈਆਂ ਵਿੱਚ ਘਟ ਰਹੀ ਜਨਮਦਰ ਇੱਕ ਭਿਆਨਕ ਟ੍ਰੈਜਡੀ ਵਾਂਗ ਹੈ ਅਤੇ ਇਸ ਨਾਲ ਇਟਲੀ ਮੁਲਕ ਨੂੰ ਖਤਰਾ ਹੈ। ਸੋ ਵੀਅਰਸ, ਵੇਖਣ ਵਾਲੀ ਗੱਲ ਇਹ ਹੈ ਕਿ ਸਿੱਖ ਪਰਿਵਾਰਾਂ ਵਿੱਚ ਜਿਹੜਾ ਹੁਣ ਇੱਕ ਬੱਚਾ ਪੈਦਾ ਕਰਨ ਦਾ ਰੁਝਾਨ ਬਣਿਆ ਹੋਇਆ ਹੈ ਕਿ ਇਹ ਸਿੱਖ ਕੌਮ ਦੀ ਹੋਂਦ ਲਈ ਖਤਰਾ ਨਹੀਂ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੈਲੀਫੋਰਨੀਆ ਸਾਡੇ ਇੱਕ ਵੀਰ ਨੇ ਬੜੇ ਅਵੇਅਰ ਆਪ ਵੀ ਹੁੰਦੇ ਨੇ, ਖੁਦ ਵੀ ਪ੍ਰਚਾਰ ਕਰਦੇ ਰਹੇ ਨੇ, ਹੁਣ ਵੀ ਕਰਦੇ ਨੇ। ਉਹਨਾਂ ਨੇ ਅਕਸਰ ਜਦੋਂ ਮਿਲਣਾ ਤੇ ਸ਼ੁਰੂ 'ਚ ਉਹਨਾਂ ਨੇ ਕਹਿਣਾ ਕਿ ਜੀ ਇਹ ਜਿਹੜਾ ਰੁਝਾਨ ਅੱਜ ਸਿੱਖਾਂ ਦੇ ਵਿੱਚ ਹੈ ਬੱਚੇ ਬਹੁਤ ਘੱਟ ਪੈਦਾ ਕਰਨ ਦਾ, ਪਹਿਲਾਂ ਤਾਂ ਪੰਜਾਬ ਦੇ ਵਿੱਚ ਜ਼ੋਰ ਲਾਇਆ ਫੈਮਿਲੀ ਪਲੈਨਿੰਗ ਮਹਿਕਮੇ ਨੇ, ਸੈਂਟਰ ਗਵਰਨਮੈਂਟ ਨੇ 47 ਤੋਂ ਇੱਕਦਮ ਬਾਅਦ ਸਭ ਤੋਂ ਜ਼ਿਆਦਾ ਜ਼ੋਰ ਪੰਜਾਬ 'ਚ ਰਿਹਾ ਹਮ ਦੋ ਹਮਾਰੇ ਦੋ ਦੇ ਥੱਲੇ। ਔਰ ਉਹਨਾਂ ਨੇ ਇਸ ਦੇ ਉੱਤੇ ਜਿਹੜਾ ਆਬਾਦੀ ਸਾਡੀ ਘਟਣੀ ਸ਼ੁਰੂ ਹੋਈ। ਫਿਰ 2 ਵਾਲਾ ਕੰਮ ਵੀ ਮੁੱਕ ਗਿਆ। ਹੁਣ ਜਿਹੜਾ ਰੁਝਾਨ ਅਸੀਂ ਕੁਛ ਅਰਸੇ ਤੋਂ ਦੇਖ ਰਹੇ ਹਾਂ, ਈਵਨ ਫਿਰ ਇਹ ਹੋਇਆ ਕਿ ਜੀ ਜੇ ਇੱਕ ਲੜਕਾ ਹੋ ਗਿਆ ਪਹਿਲਾਂ 2 ਤੱਕ ਉਹੀ ਪਹੁੰਚਦੇ ਨੇ, ਜੇ ਪਹਿਲੀ ਲੜਕੀ ਹੋਏ ਅਦਰਵਾਈਜ਼ ਹੁੰਦਾ ਜੀ ਸਾਨੂੰ ਇੱਕ ਹੀ ਜਿਹੜਾ ਹੈ ਉਹ ਕਾਫੀ ਹੈ। ਔਰ ਹੁਣ ਤਾਂ ਈਵਨ ਕੁਛ ਰੁਝਾਨ ਜਿਹੜੇ ਨੇ ਜਿਉਂ-ਜਿਉਂ ਇਹ ਕਰੀਅਰ ਓਰੀਐਂਟਡ ਸਾਡੇ ਮੁੰਡੇ ਕੁੜੀਆਂ ਹੁੰਦੇ ਜਾਂਦੇ ਨੇ, ਲੇਟ ਉਮਰ ਤੱਕ ਵਿਆਹ ਨਾ ਕਰਨਾ ਔਰ ਫਿਰ ਇਕੱਲੇ ਰਹਿਣ ਦੀ ਵੀ ਲਾਈਨ ਕਿ ਜਿਹਦੇ ਥੱਲੇ ਕਿ ਵਿਆਹ 'ਚ ਕੀ ਰੱਖਿਆ, ਇਹ ਵੈਸਟ ਨੇ ਇਹਨਾਂ ਸਾਰਿਆਂ ਨੂੰ ਅਜਮਾ ਕੇ ਇਹਨਾਂ ਰੁਝਾਨਾਂ ਨੂੰ ਦੇਖ ਲਿਆ। ਸਾਡੇ ਵੀ ਕਈ ਜਿਹੜੇ ਕਦੇ ਓਸ਼ੋ ਰਜਨੀਸ਼ ਤੋਂ ਪ੍ਰਭਾਵਿਤ ਹੋਏ, ਕਦੇ ਵੈਸਟ ਦੀ ਜਿਹੜੀ ਹੈ ਫ੍ਰੀ ਸੈਕਸ ਔਰ ਹਿੱਪੀ ਕਲਚਰ 60s ਦਾ, ਜਿਹੜੇ ਉੱਥੇ ਜਾ ਕੇ ਮੁਫਤ ਭੰਗ ਮਿਲਦੇ ਸੀ, ਦਮ ਮਾਰੋ ਦਮ, ਤੇ ਇਸ ਸਾਰੇ ਦੇ ਥੱਲੇ ਉਦੋਂ ਵੀ ਭਾਰਤ ਦੇ ਵਿੱਚ ਉਹਦਾ ਥੋੜ੍ਹਾ ਬਹੁਤ ਅਸਰ ਦੇਖਿਆ ਗਿਆ। ਲੇਕਿਨ ਅਸੀਂ ਦੇਖਦੇ ਹਾਂ ਕਿ ਅਮਰੀਕਾ ਵਰਗਾ ਮੁਲਕ ਜਾਂ ਦੂਸਰੇ ਜਿਹੜੇ ਨੇ ਇਹ ਇੱਕ ਕੋਈ ਕਰਦੇ ਨੇ, ਫਿਰ ਉੱਥੋਂ ਜਿਹਨੂੰ ਕਹਿੰਦੇ ਨੇ ਕਿ ਮੱਛੀ ਜਿਹੜੀ ਹੈ ਉਹ ਪੱਥਰ ਚੱਟ ਕੇ ਮੁੜ ਆਉਂਦੀ ਹੈ, ਇਹ ਮੁੜ ਆਉਂਦੇ ਨੇ। ਔਰ ਅਸੀਂ ਦੇਖਦੇ ਹਾਂ ਵੀ 60s ਦੀ ਜਿਹੜੀ ਹਿੱਪੀ ਮੂਵਮੈਂਟ ਸੀ ਜਿਹਦੇ 'ਚ ਮੈਰਿਜ ਇੰਸਟੀਟਿਊਸ਼ਨ ਦੂਜੇ ਤੀਜੇ ਨੂੰ ਖਤਮ ਕਰੋ, ਉਹ 90s ਤੱਕ ਪਹੁੰਚਦੇ ਆ। ਇਹਨਾਂ ਦੇ ਸੋਸ਼ੋਲੋਜਿਸਟ ਇਹਨਾਂ ਦੇ ਦੂਜੇ ਉਹਨਾਂ ਨੇ ਕਿਹਾ ਨਹੀਂ, ਫੈਮਿਲੀ ਬਹੁਤ ਇੰਪੋਰਟੈਂਟ ਹੈ। ਪਰਿਵਾਰ 'ਚ ਇਹਨਾਂ ਨੇ ਦੇਖਿਆ ਕਿ ਭਾਈ ਇਹ ਜਿਹੜਾ ਸਿੰਗਲ ਮਦਰਹੁੱਡ ਕਿੰਨਾ, ਉਹਦੇ ਅੱਗੋਂ ਕੀ ਪ੍ਰੋਬਲਮਸ। ਔਰ ਅੱਜ ਵੀ ਤੁਸੀਂ ਸੁਸਾਇਟੀ 'ਚ ਮਾਸ ਸ਼ੂਟਿੰਗਸ ਦੇਖਦੇ ਹੋ, ਡੀ ਰੇਂਜ ਦੇਖਦੇ ਹੋ, ਦਿਮਾਗੀ ਤਵਾਜ਼ਨ। ਸੋ ਇਹ ਹੌਲੀ ਹੌਲੀ ਇਹਨਾਂ ਦੀ ਸੁਸਾਇਟੀ ਨੂੰ ਕਿ ਭਾਈ ਪਰਿਵਾਰ ਦੇ ਵਿੱਚ ਜਿਹੜਾ ਫੈਮਿਲੀ
ਗ੍ਰਸਤ ਜ਼ਰੂਰੀ ਹੈ। ਬੱਚੇ ਬੱਚਿਆਂ ਨੂੰ ਜਿਹੜਾ ਹੈ ਜੇ ਉਹ ਸ਼ੈਲਟਰ ਦੋਨੋਂ ਮਾਂ-ਬਾਪ ਚਾਹੀਦੇ ਨੇ, ਸਿੰਗਲ ਮਦਰ ਰੇਜ਼ ਕਰੇ ਗੱਲ ਨਹੀਂ ਹੈ, ਫਾਦਰ ਕਰੇ, ਸੋ ਇਹ ਵਾਪਸ ਮੁੜਦੇ ਨੇ। ਲੇਕਿਨ ਅਨਫੋਰਚੂਨੇਟਲੀ ਸਾਡਾ ਇੱਕ ਤਬਕਾ ਇਹਨਾਂ ਨੂੰ ਹਰ ਇਸ਼ੂ ਦੇ ਉੱਤੇ ਹੀ ਆਪਣਾ ਰੋਲ ਮਾਡਲ ਸਮਝ ਕੇ ਇਹਨਾਂ ਦੇ ਪਿੱਛੇ ਦੌੜਦਾ ਹੈ। ਪਰ ਮੈਂ ਇਹ ਖਬਰ ਜਦੋਂ ਦੇਖੀ ਮੈਂ ਕਿਹਾ ਕਿ ਭਾਈ ਈਵਨ ਪੋਪ ਨੂੰ ਫਿਕਰ ਪੈ ਗਿਆ ਆਪਣੀ ਆਬਾਦੀ ਦਾ। ਹੁਣ ਦੁਨੀਆ 'ਚ ਸਭ ਤੋਂ ਵੱਡਾ ਧਰਮ ਈਸਾਈ ਨੇ, 2 ਬਿਲੀਅਨ ਤੋਂ ਜ਼ਿਆਦਾ ਇਹਨਾਂ ਦੀ ਆਬਾਦੀ, ਔਰ ਇਕੱਲੇ 1 ਬਿਲੀਅਨ ਦੇ ਨੇੜੇ ਤੇੜੇ, ਕਈ ਵਾਰੀ 800 ਮਿਲੀਅਨ ਕੋਟ ਹੁੰਦਾ ਹੈ, 1 ਬਿਲੀਅਨ ਦੇ ਨੇੜੇ ਤੇੜੇ ਕੈਥੋਲਿਕਸ ਨੇ ਜਿਨ੍ਹਾਂ ਦਾ ਹੈੱਡ ਜਿਹੜਾ ਹੈ ਉਹ ਪੋਪ ਹੈ। ਔਰ ਇਹ ਪੋਪ ਦਾ ਹੈੱਡਕੁਆਟਰ ਵੈਟੀਕਨ ਦੇ ਵਿੱਚ ਹੈ। ਵੈਟੀਕਨ ਸੈਮਾਈ ਆਟੋਨਮਸ ਇੱਕ ਰੀਜਨ ਹੈ, ਇਹਨਾਂ ਦੀਆਂ ਆਪਣੀਆਂ ਐਮਬੈਸੀਆਂ ਵੀ ਨੇ ਵੈਟੀਕਨ ਦੀਆਂ UN ਦੇ ਵਿੱਚ, ਪਰ ਵੈਟੀਕਨ ਪੋਲੀਟੀਕਲੀ ਜਿਓਗ੍ਰਾਫਿਕਲੀ ਇਟਲੀ ਮੁਲਕ ਦਾ ਹਿੱਸਾ ਹੈ। ਔਰ ਉੱਥੇ ਹੁਣ ਕ੍ਰਿਸਮਸ ਦੇ ਮੌਕੇ ਵੀ ਮੈਸੇਜ ਦਿੱਤਾ ਹੈ ਪੋਪ ਨੇ, ਲੇਕਿਨ ਆਪਣਾ ਜਿਹੜਾ ਉਹਨਾਂ ਦਾ ਵੀਕਲੀ ਐਡਰੈਸ ਹੁੰਦਾ ਹੈ ਉਹਦੇ 'ਚ ਐਡਰੈਸ ਕਰਦੇ ਆ ਪੋਪ ਨੇ ਉਸੇ ਹੀ ਉਸ ਬੈਸੀਲਿਕਾ ਤੋਂ ਖਲੋ ਕੇ ਵੈਟੀਕਨ ਦੇ ਪੋਪ ਨੇ ਕਿਹਾ, ਜਿਹੜੀ ਉਹਨਾਂ ਨੇ ਹੈਡਲਾਈਨ ਹੈ ਰॉयटर्स ਨਿਊਜ਼ ਏਜੰਸੀ ਦੀ ਖਬਰ, ਪੋਪ ਸੇਜ਼ ਇਟਲੀਜ਼ ਪਲੰਜਿੰਗ ਬਰਥ ਰੇਟ ਇਜ਼ ਏ ਟ੍ਰੈਜਡੀ। ਹੁਣ ਵੈਟੀਕਨ ਇਟਲੀ 'ਚ ਹੈ, ਇਟਲੀ ਕੈਥੋਲਿਕ ਕੰਟਰੀ ਹੈ, ਔਰ ਉੱਥੇ ਹੁਣ ਇਹ ਹੋ ਰਿਹਾ ਹੈ ਕਿ ਭਾਈ ਲੋਕਾਂ ਦੇ ਵਿੱਚ ਜਿਹੜਾ ਉਹ ਬੱਚਿਆਂ ਦਾ ਰੁਝਾਨ ਪਹਿਲਾਂ ਹੀ ਮੁੱਕ ਰਿਹਾ ਸੀ, ਹੁਣ ਬਿਲਕੁਲ ਹੀ ਜਿਹੜਾ ਨੋ ਮੈਰਿਜ ਦੀ ਗੱਲ ਆ ਰਹੀ। ਔਰ ਮੈਂ ਪੋਪ ਦੇ ਲਫ਼ਜ਼ ਦੁਹਰਾਉਣਾ ਚਾਹੁੰਦਾ, ਪੋਪ ਫ੍ਰਾਂਸਿਸ ਬੀਮੋਨਡ Italy's plunging birth rate on Sunday, warning that decline represented a threat to the future of the country। ਕਿ ਭਾਈ ਜੇ ਆਬਾਦੀ ਨਹੀਂ ਰਹਿਣਗੇ, ਲੋਕ ਨਹੀਂ ਰਹਿਣਗੇ, ਤੁਹਾਡੇ ਮੁਲਕ ਦਾ ਕੀ ਫਿਊਚਰ ਹੋਏਗਾ। Births in Italy last year hit their lowest level since the unification of nation in 1861, the National Statistics Office said this month, with the figure falling for the 12th consecutive ईयर। 12वां लगातारता नाल साल है कि आबादी थले तो थले जा रही है, और इस दे विच द डेमोग्राफिक विंटर इज़ ए रियल वरी एट लीस्ट हियर इन इटली, द पोप सैड इन हिज वीकली एड्रेस इन फ्रंट ऑफ सेंट पीटर्स बेसिलिका। और एग्जैक्ट उन्होंने शब्द ने, इट सीम्स दैट ए लॉट ऑफ पीपल हैव लॉस्ट द विश टू हैव चिल्ड्रन, लॉट ऑफ कपल्स prefer to remain childless or to have one child only. It is a tragedy which runs counter to our families, our country and our future। फिर अगे उन्होंने स्टैटिस्टिक्स दिते ने कि कितनी तेज़ी नाल इटली दी पॉपूलेशन जिहड़ी है, और जिहदे क्योंकि पोप नूं इसलिए फिक्र है क्योंकि इटली कैथोलिक कंट्री है। हालांकि ये नहीं है कि भी ओवरऑल कोई कैथोलिक्स की आबादी घट रही है, वो साउथ अमेरिका, हुण अमरीका च गोरियां तो बाद जिहड़ी नैक्सट माइनॉरिटी है इत्थे वो काले नहीं ने, वो लतीनो ने। और लतीनो जिहड़े साउथ अमेरिका दियां मुल्कां तो आए सारे कैथोलिक ने। असी बहुत वार ये जिहड़ा भरम फैलाया जाता है जी फलाणियां दे बच्चे, क्योंकि कैथोलिक्स दे विच भी बर्थ कंट्रोल जां दूजी उसनूं नहीं मन्निया जाता, उन्होंने चिल्ड्रन नूं रब दी गिफ्ट मन्निया जाता है। ते इत्थे जिन्ने लतीनो ने 5-5 6-6 बच्चे ने, लेकिन पोप नूं फिर भी क्योंकि उन्हां दा हैडकुआटर उत्थे है ਤੇ ਯੂਰਪ ਨੂੰ ਕ੍ਰਿਸਚੀਅਨਿਟੀ ਸਮਝਦੀ ਹੈ ਵੀ ਉਹਨਾਂ ਦਾ ਕੰਟੀਨੈਂਟ ਹੈ। ਇਹੀ ਕਾਰਨ ਹੈ ਕਿ ਯੂਰਪ ਦੇ ਵਿੱਚ ਹੁਣ ਇੱਕ ਪਾਸੇ ਤਾਂ ਪੁਤਿਨ ਦਾ ਅਸੀਂ ਜ਼ਿਕਰ ਕੀਤਾ ਕਿ ਉਹਨੇ ਕਿਹਾ ਕਿ ਭਾਈ ਇਹ ਤੁਸੀਂ ਪ੍ਰੋਫਿਟ ਮੁਹੰਮਦ ਦੀ ਇਨਸਲਟ, ਕੋਈ ਰਿਲੀਜੀਅਸ ਫਰੀडम ਨਹੀਂ ਹੈ, ਇਹ ਵਾਇਓਲੇਸ਼ਨ ਹੈ ਰਿਲੀਜੀਅਸ ਫਰੀडम ਦੀ। ਪਰ ਨਾਲ ਦੀ ਨਾਲ ਅਸੀਂ ਖਬਰ ਦੇਖੀ ਕਿ ਹੰਗਰੀ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹ ਬੋਸਨੀਆ ਨੂੰ ਜਿਹੜਾ ਹੈ ਉਹ ਨੈਟੋ 'ਚ ਨਹੀਂ ਉਹਦੇ 'ਚ ਜਿਹੜਾ ਨੈਟੋ ਦਾ ਹਿੱਸਾ ਨਹੀਂ ਬਣ ਦੇਣਾ ਚਾਹੁੰਦਾ। ਉਹ ਕਹਿੰਦਾ ਜੀ 2 ਮਿਲੀਅਨ ਮੁਸਲਮਾਨ ਆ ਜਾਣਗੇ, ਅਸੀਂ ਕਿੱਥੋਂ। ਸੋ ਮਤਲਬ ਬੇਸਿਕਲੀ ਉਹ ਹੰਗੇਰੀਅਨ ਪ੍ਰਾਈਮ ਮਿਨਿਸਟਰ ਹੋਏ ਜਾਂ ਪੋਪ ਹੋਏ, ਉਹਨਾਂ ਨੂੰ ਇਹ ਫਿਕਰ ਹੈ ਕਿ ਯੂਰਪ ਦਾ ਜਿਹੜਾ ਕ੍ਰਿਸਚਨ ਕਰੈਕਟਰ ਹੈ, ਜਿਹਨੂੰ ਕ੍ਰਿਸਚਨ ਕੰਟੀਨੈਂਟ ਉਹ ਸਮਝਦੇ ਨੇ, ਉਹ ਮੁੱਕ ਰਿਹਾ। ਹੁਣ ਮੈਂ ਇਹ ਦੇਖ ਰਿਹਾ ਸੀ, ਮੈਂ ਕਿਹਾ ਕਿ ਵੀ ਇਹ ਤਾਂ 2 ਬਿਲੀਅਨ ਈਸਾਈ ਨੇ, 1 ਬਿਲੀਅਨ ਕੈਥੋਲਿਕ ਨੇ, ਇੱਕ ਅੱਧੇ ਮੁਲਕ 'ਚ ਘੱਟ ਵੀ ਗਏ ਕੀ ਹੈ, ਤੇ ਅਸੀਂ ਤਾਂ ਆਲਰੇਡੀ ਇੱਕ ਛੋਟੀ ਮਾਈਨੋਰਿਟੀ ਜਿਹੜੀ ਲਾਈਕ ਸਿਟਿੰਗ ਡਕ ਸਾਰੇ ਪਾਸਿਓਂ ਈਸਾਈ ਵੀ ਪੰਜਾਬ ਦੇ ਬਾਰਡਰ ਜ਼ਿਲ੍ਹਿਆਂ ਦੇ ਵਿੱਚ ਚੰਬੜੇ ਹੋਏ ਨੇ, ਕਨਵਰਸ਼ਨ ਕਰਨਾ, ਹਿੰਦੂ ਤਵੀਆਂ ਦਾ ਵੀ ਜ਼ੋਰ ਚੱਲਿਆ ਹੋਇਆ ਹੈ, ਮਾਈਗ੍ਰੇਸ਼ਨ ਪੰਜਾਬ 'ਚੋਂ ਜਿਹੜੀ ਹੈ 1-2 ਲੱਖ ਯੰਗਸਟਰਸ ਮੁੰਡੇ ਕੁੜੀਆਂ ਬਾਹਰ ਨਿਕਲ ਰਹੇ ਨੇ ਪੜ੍ਹਾਈ ਦੇ ਨਾਂ ਥੱਲੇ, ਕੈਨੇਡਾ ਆਸਟ੍ਰੇਲੀਆ। ਪੜ੍ਹਨ ਪੁੜਨ ਵਾਲਾ ਕੰਮ ਨਹੀਂ ਹੈਗਾ, ਉਹ ਬਾਹਰ ਸੈਟਲ ਹੋਣ ਦਾ ਨਾਂ ਹੀ ਹੈ। ਤੇ ਅੱਗੋਂ ਜਿਹੜੇ ਪਰਿਵਾਰ ਨੇ ਉਹਨਾਂ ਦੇ ਵਿੱਚ ਜਿਹੜਾ ਹੈ
ਉਹ ਬੱਚੇ ਜਿਹੜੇ ਨੇ ਉਹ ਬਿਲਕੁਲ ਉਸ ਪੱਖੋਂ ਇੱਕ ਦੇ ਉੱਤੇ ਆ ਕੇ ਖਲੋ ਰਹੇ ਨੇ। ਸੋ ਜੇ ਇਸੇ ਪ੍ਰਪੋਰਸ਼ਨ ਨਾਲ ਚੱਲਦੇ ਰਹੇ ਇਨ ਦਾ ਐਂਡ, ਜੇ ਡੈਮੋਗ੍ਰਾਫਿਕਸ ਦੀ ਗੱਲ ਜੇ ਕਰੀਏ ਸਟੈਟਿਸਟਿਕਸ ਦੀ ਜਾਂ ਉਸ ਫੈਲਾਅ ਦੀ, ਤੇ ਫਿਰ ਇਸ ਗੱਲ ਦਾ ਸਾਨੂੰ ਵੀ ਧਿਆਨ ਰੱਖਣਾ ਹੋਏਗਾ। ਮੈਂ ਇਹ ਵੀ ਨਹੀਂ ਕਹਿੰਦਾ ਕਿ ਭਾਈ ਤੁਸੀਂ ਕੋਈ ਔਰਤ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਹੈ ਕਿ ਵੀ ਤੁਸੀਂ ਉਸ ਕਿਸਮ ਦਾ ਰੱਖੋ। ਵੈਸੇ ਵੀ ਇਹ ਪੇਰੈਂਟਸ ਨੇ ਡਿਸਾਈਡ ਕਰਨਾ ਹੁੰਦਾ ਹੈ ਕਿ ਭਾਈ ਉਹਨਾਂ ਨੇ ਆਪਣੀ ਜ਼ਿੰਦਗੀ ਕਿਵੇਂ ਜਿਉਣੀ ਹੈ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਜਦੋਂ ਤੁਸੀਂ ਕਿਸੇ ਨੂੰ ਦੁਨੀਆ 'ਚ ਲਿਆਉਣ, ਹੈ ਤਾਂ ਰੱਬ ਭੇਜਣ ਵਾਲਾ, ਲਿਆਉਣ ਦਾ ਕਾਰਨ ਬਣਦੇ ਹੋ, ਤੇ ਫਿਰ ਪਰਿਵਾਰਾਂ ਦੇ ਵਿੱਚ ਬੱਚੇ ਬੱਚੀਆਂ ਦੇ ਨਾਲ ਇੱਕ ਬੈਲੈਂਸ ਵੀ ਹੁੰਦਾ ਹੈ। ਜਿਨ੍ਹਾਂ ਘਰਾਂ 'ਚ ਸਿਰਫ ਮੁੰਡੇ ਹੁੰਦੇ ਨੇ, ਤੁਸੀਂ ਉਹਨਾਂ ਦਾ ਵਿਹਾਰ ਵੀ ਦੇਖੋਗੇ ਬੈਲੈਂਸਡ ਨਹੀਂ ਹੁੰਦਾ। ਘਰ 'ਚ ਬੱਚੀ ਦੀ ਲੋੜ ਵੀ ਹੁੰਦੀ ਹੈ। ਐਵੇਂ ਨਹੀਂ ਬੱਚੀ ਨੂੰ ਇੱਕ ਭਾਗਾਂ ਵਾਲੀ ਮੰਨਿਆ ਜਾਂਦਾ ਸੀ, ਔਰ ਜੇ 4-5 ਮੁੰਡਿਆਂ ਬਾਅਦ ਹੋਏ ਤਾਂ ਨਾ ਹੀ ਭਾਗ ਭਰੀ ਰੱਖ ਦਿੰਦੇ ਸੀ ਕਿ ਵੀ ਇਸ ਲਈ, ਕਿਉਂਕਿ ਬੱਚੀਆਂ ਜਿਹੜੇ ਨੇ ਉਹ ਘਰ ਦਾ ਇੱਕ ਉਹ ਜਿਹੜਾ ਮੋਹ ਵੀ ਨੇ, ਇੱਕ ਬੈਲੈਂਸ ਵੀ ਨੇ। ਇਸੇ ਤਰ੍ਹਾਂ ਜੇ ਸਿਰਫ ਬੱਚੀਆਂ ਹੁੰਦੀਆਂ ਨੇ, ਭਾਵੇਂ ਉਹਦੇ 'ਚ ਕੋਈ ਗਲਾਨੀ ਨਹੀਂ ਹੋਣੀ ਚਾਹੀਦੀ। ਜਦੋਂ ਪੁੱਤਰ ਹੁੰਦਾ ਹੈ ਔਰ ਉਹ ਭੈਣ ਔਰ ਭਰਾ, ਉਹ ਇੱਕ ਆਪਣੇ ਕਿਸਮ ਦਾ, ਔਰ ਅਲਟੀਮੇਟਲੀ ਜ਼ਿੰਦਗੀ ਜਿੰਨੀ ਵੀ ਹੈ ਉਹਦੇ 'ਚ ਫੈਮਿਲੀ ਇੱਕ ਐਸੀ ਯੂਨਿਟ ਹੈ ਜਿਹਦੇ 'ਚ ਤੁਸੀਂ ਆਪਣੇ ਡ੍ਰੀਮਸ ਜਿਹੜੇ ਤੁਸੀਂ ਫੁੱਲਫਿਲ ਨਹੀਂ ਕਰ ਸਕੇ, ਤੁਸੀਂ ਆਪਣੇ ਬੱਚੇ ਬੱਚੀਆਂ ਨੂੰ ਚੰਗੀ ਐਜੂਕੇਸ਼ਨ, ਚੰਗੀ ਨਸੀਹਤ, ਚੰਗੀ ਜੀਵਨ ਜਾਚ ਦੇ ਕੇ ਆਪਣੇ ਜਿਹੜੇ ਤੁਹਾਡੇ ਅਧੂਰੇ ਸੁਪਨੇ ਨੇ ਉਹ ਤੁਸੀਂ ਬੱਚਿਆਂ 'ਚ ਪੂਰੇ ਕਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਪਿਓਰ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।